केजरीवाल की सरकार ने 2-3 साल पहला कोविड तो शायद पहला थोड़ा जा कोविड के दौरान ही उन्होंने जिहड़ी लिकर पॉलिसी शराब पॉलिसी सी एग्जिस्टिंग उन्होंने ख़त्म किया, इसकी लाइसेंस फी और वगैरह ख़त्म कर दी, ओपन कर दिता उन्होंने। और जिहड़े होया है भी जिहड़े शराब बनाने वाले सी उन्हां दे कोल जिन्ने मर्जी ठेके खोलो जिथे मर्जी, और उहदे प्रोटेस्ट भी हुए क्योंकि मंदिरां गुरुद्वारियां मसीतां दे नेड़े तेड़े भी ठेके खुले। जिहड़ा चार्ज है CBI जां दूजा है कि इस दे लई आम आदमी पार्टी ने मोटी रकम लई शराब दे व्यापारियां तो। कुछ महीने पहला जदों ये केस इन्वेस्टिगेशन दे विच आया ते उन्हां ने जिहड़ी आ वो पॉलिसी जिहड़ी लिकर पॉलिसी सी जां एक्साइज एंड दिल्ली एक्साइज पॉलिसी सी वो वापस ले ली सरकार ने। ये बिल्कुल ही ठीक पॉलिसी सी और हर चीज़ बिल्कुल जिहड़ी है वो साफ सुथरी चल रही सी, फिर इनू वापस लैण दी की लोड़ सी। वो केजरीवाल जिन्हें दिल्ली चो जिहड़ियां राज सभा दीयां 2 सीटां जिहड़ियां सी वो कई करोड़ लैके 2 भरावां गुप्ते के कौन सी उन्हां नूं वेचियां। पंजाब एग्रीकल्चर यूनिवर्सिटी लुधियाना का वाइस चांसलर जिहड़ा है वो नियुक्त किया जाना है। और उन्होंने ये कहा कि भी राघव चड्ढा ईवन ये जिहड़ी वाइस चांसलरी है एग्रीकल्चर यूनिवर्सिटी की वो भी बेच रहा है। इसनूं अरविंद केजरीवाल ने और दूसरा ये कहा कि भी ये सियासी बदलाखोरी है क्योंकि हिमाचल और गुजरात दे विच चोणां होणीआं और आम आदमी पार्टी उन्हां दे विच एंट्री मार रही है और ये बदनाम करन दे लई है। वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 19 अगस्त 2022 5 ਭਾਦੋਂ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਵੀਰ ਧਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਬਰਾਂ ਅਨੁਸਾਰ CBI ਨੇ ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਵਿੱਚ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਹੈ। ਸੋ CBI ਨੇ 15-20 ਥਾਵਾਂ ਤੇ ਰੇਡ ਕੀਤੇ ਹਨ ਔਰ BJP ਤੇ ਆਮ ਆਦਮੀ ਪਾਰਟੀ ਦੋਵੇਂ ਧਿਰਾਂ ਹਿੰਦੂਤਵਾਦੀ ਦੀ ਵਿਚਾਰਧਾਰਾ ਨੂੰ ਪ੍ਰਵਾਨ ਚੜਾ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅਸੀਂ ਇਹ ਬੜੇ ਦੁਖੀ ਦਿਲ ਨਾਲ ਖਬਰ ਦੇ ਰਹੇ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਖਿਲਾਫ ਆਵਾਜ਼ ਉਠਾਉਣ ਵਾਲੇ और फैक्ट्स ते बेस्ड तत्थां ते आधारित जिन्नी जानकारी पंजाब दे पाणियां संबंधी सरदार प्रीतम सिंह कुमेदान नूं सी
ਉਸ ਦਾ ਬੇਸ਼ੱਕ ਉਹਨਾਂ ਨੂੰ ਐਜ਼ ਏ ਐਡਵਾਈਜ਼ਰ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਾਦਲਾਂ ਵੇਲੇ ਵੀ ਉਹ ਰੱਖਦੇ ਰਹੇ, ਲੇਕਿਨ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਉਹਨਾਂ ਤੱਥਾਂ ਤੇ ਆਧਾਰਿਤ ਈਵਨ ਸੁਪਰੀਮ ਕੋਰਟ ਤੱਕ ਵੀ ਪੰਜਾਬ ਸਰਕਾਰ ਨੇ ਅਪਰੋਚ ਕਰਨ ਲਈ ਕੋਈ ਜਵਾਬੀ ਜਿਹੜੀ ਹੈ ਕਾਰਵਾਈ ਕੀਤੀ ਹੋਏ, ਕਿਉਂਕਿ ਸਾਰੀ ਲੜਾਈ ਪਾਣੀਆਂ ਦੀ ਡਿਫੈਂਸਿਵ ਦੇ ਉੱਤੇ ਹੀ ਪੰਜਾਬ ਲੜਦਾ ਹੈ। ਜੀ ਜਦੋਂ ਕਿ ਸਰ ਪ੍ਰੀਤਮ ਸਿੰਘ ਘੁੰਮੇਦਾਨ ਇੱਕ ਐਸੀ ਆਵਾਜ਼ ਸਨ, ਔਰ ਇਹ ਦੁਖਦਾਈ ਇਸ ਲਈ ਹੈ ਕਿ ਅੱਜ ਉਹ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਨੇ। ਸੋ ਸੈਡ। ਉਹਨਾਂ ਦੀ 100 ਸਾਲ ਦੀ ਉਮਰ ਉਹਨਾਂ ਨੇ ਭੋਗੀ। ਬੇਸ਼ੱਕ ਉਹ ਬਜ਼ੁਰਗ ਵੀ ਸਨ, ਲੇਕਿਨ ਹੁਣ ਤੋਂ 5 ਦਿਨ ਪਹਿਲਾਂ ਤੱਕ ਉਹ ਪੂਰੀ ਤਰ੍ਹਾਂ ਐਕਟਿਵ ਸੀ, ਔਰ ਅਜੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦਾ ਇੱਕ ਬਿਆਨ ਮੈਂ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਦੇਖਿਆ। ਅੱਜ ਖਬਰ ਵੀ ਸਾਰੇ ਪੰਜਾਬ ਦੇ ਮੀਡੀਆ ਨੇ ਦਿੱਤੀ ਹੈ, ਕਿਉਂਕਿ ਉਹ ਪੰਜਾਬ ਦੇ ਹਿਤੈਸ਼ੀ ਸਨ, ਔਰ ਉਹਨਾਂ ਨੇ ਫੈਕਟਸ ਦੇ ਉੱਤੇ ਕਿ ਕਿਵੇਂ 1950 ਦੇ ਵਿੱਚ ਰਾਜਸਥਾਨ ਨਹਿਰ ਬਣਾਉਣ ਦੇ ਵੇਲੇ ਉਸ ਵੇਲੇ ਦੇ ਪੰਜਾਬ ਦੇ ਚੀਫ ਮਿਨਿਸਟਰ ਪ੍ਰਤਾਪ ਸਿੰਘ ਕੈਰੋਂ ਨੇ ਕਿਵੇਂ ਇਸ ਸਾਰੇ ਪੰਜਾਬ ਦੇ ਕੇਸ ਨੂੰ ਸਾਬੋਤਾਜ ਕੀਤਾ ਹੈ, ਔਰ ਈਵਨ ਸੈਕਟਰੀ ਲੈਵਲ ਡਿਸਕਸ਼ਨ 'ਚ ਰਾਜਸਥਾਨ ਔਰ ਪੰਜਾਬ ਦੇ ਵਿਚਾਲੇ ਜਿਹੜਾ ਹੈ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਪਾਣੀ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦਿੱਤਾ ਹੈ। ਕੋਈ ਇਹ ਸਮਝੌਤਾ ਨਹੀਂ ਸੀ, ਕੋਈ ਐਗਰੀਮੈਂਟ ਨਹੀਂ ਸੀ, ਕੋਈ ਪੇਮੈਂਟ ਦੀ ਗੱਲ ਨਹੀਂ ਸੀ। ਔਰ ਪ੍ਰੀਤਮ ਸਿੰਘ ਘੁੰਮੇਦਾਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਤੇ ਪਾਣੀ ਦੀ ਕੀ ਕੀਮਤ ਹੈ ਉੱਤੇ ਦੇ ਆਧਾਰਿਤ ਪਿਛਲੇ ਲਗਭਗ 60 ਤੋਂ ਜ਼ਿਆਦਾ ਸਾਲਾਂ ਤੋਂ ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਹੈ, ਹਰਿਆਣੇ ਨੂੰ ਜਾ ਰਿਹਾ ਹੈ, ਉਸ ਦੀ ਜਦੋਂ ਉਹ ਕੀਮਤ ਦੱਸਦੇ ਸੀ ਕਿ ਇੰਨਾ ਪੈਸਾ ਪੰਜਾਬ ਵੱਲ ਬਕਾਇਆ ਹੈ ਰਾਜਸਥਾਨ ਦਾ, ਹਰਿਆਣੇ ਦਾ, ਤੇ ਇਹ ਲੱਗਦਾ ਸੀ ਉਹ ਖਰਬਾਂ ਦੇ ਵਿੱਚ ਅਮਾਊਂਟ ਬਣਦਾ ਹੈ। ਔਰ ਇਹ ਲੱਗਦਾ ਸੀ ਕਿ ਵੀ ਇੰਨੇ ਪੈਸੇ ਨਾਲ ਤਾਂ ਜੇ ਸਾਰੇ ਪੰਜਾਬ ਜਿਹੜਾ 50,300 ਸਕੁਅਰ ਕਿਲੋਮੀਟਰ ਦੇ ਰਕਬੇ 'ਚ ਹੈ, ਜੇ ਸੋਨੇ ਦੀਆਂ ਵੀ ਸੜਕਾਂ ਬਣਾ ਦਿਓ ਫਿਰ ਵੀ ਪੈਸੇ ਵੱਧ ਜਾਣਗੇ। ਪਰ ਅਫਸੋਸ ਸਾਡੀ ਇੱਕੋ ਇੱਕ ਕੁਦਰਤੀ ਦੌਲਤ ਲਗਾਤਾਰਤਾ ਨਾਲ ਲੁੱਟੀ ਜਾ ਰਹੀ ਹੈ। ਔਰ ਪੰਜਾਬ ਬਾਰੇ ਬਾਰ-ਬਾਰ ਕਿਹਾ ਜਾ ਰਿਹਾ ਜੀ ਇਹ ਕਰਜ਼ਾਈ ਤੇ ਸੈਂਟਰ ਜਦੋਂ ਪੈਸੇ ਵੀ ਦਿੰਦਾ ਉਸ ਤੇ ਐਕਸਟਰਾ ਇੰਟਰਸਟ ਲਾ ਕੇ। ਹਰ ਨਵਾਂ ਚੀਫ ਮਿਨਿਸਟਰ ਜਦੋਂ ਆਉਂਦਾ ਹੈ ਉਹ ਕਹਿੰਦਾ ਜੀ ਮੇਰਾ ਖਜ਼ਾਨਾ ਤਾਂ ਖਾਲੀ ਸੀ, ਪਿਛਲੇ ਨੇ ਕੁਝ ਨਹੀਂ ਛੱਡਿਆ। ਪਰ ਮੁੱਢਲੀ ਗੱਲ ਜਿਹੜੀ ਹੈ ਔਰ ਜਿਸ ਦੇ ਲਈ ਖਲੋਣਾ ਬਣਦਾ ਸੀ, ਔਰ ਇਹੀ ਪ੍ਰੀਤਮ ਸਿੰਘ ਘੁੰਮੇਦਾਨ ਉਹਨਾਂ ਦੇ ਅੱਡ-ਅੱਡ ਜਿਹੜੀਆਂ ਉਹਨਾਂ ਦੇ ਆਰਟੀਕਲ ਵੀ ਉਹ ਲਿਖਦੇ ਸੀ, ਉਹਨਾਂ ਦੇ ਇੰਟਰਵਿਊ ਵੀ ਨੇ ਅਜੇ ਵੀ ਦੇਖੇ ਜਾ ਸਕਦੇ ਨੇ। ਉਹ ਇਹ ਕਹਿੰਦੇ ਸੀ ਕਿ ਕੋਈ ਕਾਨੂੰਨ ਨਾ ਰਾਈਪੇਰੀਅਨ ਲਾਅ ਦਾ ਨਾ ਵਿਦ ਇਨ ਇੰਡੀਅਨ ਕਨਸਟੀਟਿਊਸ਼ਨ ਐਸਾ ਹੈ ਜਿਹੜਾ ਇਸ ਤਰੀਕੇ ਨਾਲ ਸਾਡੇ ਦਰਿਆਈ ਪਾਣੀਆਂ ਦੀ ਲੁੱਟ ਨੂੰ ਫ੍ਰੀ ਆਫ ਕਾਸਟ ਜਿਹੜਾ ਉਸ ਦੇ ਉੱਤੇ ਮੋਹਰ ਲਾਉਂਦਾ ਹੋਏ। ਔਰ ਉਹਨਾਂ ਦਾ ਹਮੇਸ਼ਾ ਹੀ ਇਹ ਸ਼ਿਕਵਾ ਸੀ ਕਿ ਜਿਹੜੇ ਹਾਕਮ ਪੰਜਾਬ ਦੇ ਵਿੱਚ ਬੈਠਦੇ ਨੇ ਸੂਬੇਦਾਰਾਂ ਵਾਂਗ, ਉਹਨਾਂ ਦੇ ਅੰਦਰ ਹੌਸਲਾ ਹੀ ਨਹੀਂ ਹੁੰਦਾ। ਔਰ ਇੱਕ ਸਟੇਜ ਤੇ ਈਵਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ ਦਰਬਾਰਾ ਸਿੰਘ ਦੀ ਸਰਕਾਰ ਵੇਲੇ 82-83 ਪੀਰੀਅਡ, ਤੇ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਸੱਦ ਕੇ ਕਿਹਾ ਕਿ ਤੂੰ ਕੇਸ ਵਾਪਸ ਲੈਣਾ ਹੈ ਸੁਪਰੀਮ ਕੋਰਟ ਚੋਂ ਕਿ ਰਿਜ਼ਾਈਨ ਕਰਨਾ। ਸੋ ਉਹਨੇ ਅਹੁਦੇ ਦੀ ਭੁੱਖ ਐਸੀ ਹੁੰਦੀ ਹੈ, ਉਹਨੇ ਕੇਸ ਵਾਪਸ ਲੈ ਲਿਆ ਸੀ, ਰਿਜ਼ਾਈਨ ਨਹੀਂ ਸੀ ਕੀਤਾ। ਸੋ ਇਹੀ ਹਾਲ ਬਾਦਲਾਂ ਦਾ ਤਾਂ ਅਸੀਂ ਦੇਖਦੇ ਹਾਂ। ਹੁਣ ਬੇਸ਼ੱਕ ਅਸੀਂ ਵੀ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੀ ਸਰਕਾਰ ਨੇ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਪਾਸ ਕੀਤਾ, ਉਹਨੂੰ ਐਡਮਾਇਰ ਕਰਦੇ ਹਾਂ। ਲੇਕਿਨ ਜੇ ਤੁਸੀਂ ਉਸ ਐਕਟ ਨੂੰ ਵੀ ਧਿਆਨ ਨਾਲ ਦੇਖੋ ਤੇ ਉਹਦਾ ਸਿਰਫ ਇੱਕੋ ਇੱਕ ਮਕਸਦ ਸੀ, SYL ਕਨਾਲ 'ਚ ਅਸੀਂ ਹੋਰ ਪਾਣੀ ਨਹੀਂ ਦੇਣਾ। ਉਹ ਐਗਰੀਮੈਂਟ ਸਗੋਂ ਇਸ ਦੇ ਉੱਤੇ ਮੋਹਰ ਲਾ ਦਿੰਦਾ ਸੀ ਕਿ ਜਿਹੜਾ ਪਾਣੀ ਪੰਜਾਬ ਦਾ ਆਲਰੇਡੀ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ, ਹਿਮਾਚਲ ਜਿਹਨੂੰ ਜਿਹੜਾ ਹਰਿਆਣੇ ਨੂੰ ਜਾ ਰਿਹਾ, ਉਹ ਉਵੇਂ ਹੀ ਜਾਂਦਾ ਰਹੇਗਾ। ਸੋ ਇਹ ਇੱਕ ਵੱਡਾ ਘੁੰਮੇਦਾਨ ਕਹਿੰਦੇ ਸੀ ਕਿ ਵੱਡਾ ਕਨਸਟੀਟਿਊਸ਼ਨਲ ਗੁਨਾਹ ਹੈ ਕਿ ਤੁਸੀਂ ਅਸੈਂਬਲੀ 'ਚ ਪਾਸ ਕਰਕੇ ਦੇ ਦਿੱਤਾ ਹੈ ਕਿ ਆਲਰੇਡੀ ਜੋ ਜਾ ਰਿਹਾ ਔਰ ਉਹਦਾ ਇਹ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਦਾ ਜਿਹੜਾ ਕਲੌਜ਼ 5 ਸੀ ਉਹ ਇਹ ਗਰੰਟੀ ਕਰਦਾ ਸੀ ਕਿ ਉਸ ਪਾਣੀ ਨੂੰ ਅਸੀਂ ਨਹੀਂ ਰੋਕਾਂਗੇ। ਸੋ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਅਸੀਂ ਹੁਣ ਤੱਕ ਇਹ ਕਹਿੰਦੇ ਆ ਜੀ ਫਰੰਗੀ ਆਇਆ ਉਹ ਲੁੱਟ ਕੇ ਲੈ ਗਿਆ, ਸਾਡਾ ਰਾ ਮਟੀਰੀਅਲ ਲੁੱਟ ਕੇ ਲੈ ਜਾਂਦਾ ਸੀ, ਜਾ ਕੇ ਉੱਥੇ ਕਾਰਖਾਨੇ ਆਪਣਿਆਂ 'ਚ ਬਣਾ ਕੇ ਮਹਿੰਗੇ ਭਾਅ ਵੇਚਦੇ ਸੀ, ਜਾਂ ਅਸੀਂ ਪਹਿਲੇ ਹਮਲਾਵਰਾਂ ਨੂੰ ਕਹਿੰਦੇ ਆ ਜੀ ਅਸੀਂ ਸੋਨੇ ਦੀ ਚਿੜੀਆ ਸੀ ਔਰ ਇਹਨੂੰ ਲੁੱਟਿਆ। ਉਹਨੇ ਕਿਹਾ ਵੀ ਤੁਸੀਂ ਵੀ ਜ਼ਿੰਮੇਵਾਰ ਹੋ ਕਿ ਇੱਕੋ ਇੱਕ ਸਾਡੀ ਕੁਦਰਤੀ ਦੌਲਤ ਨੂੰ ਜਿਹੜਾ ਉਹ ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤੋਂ ਜਿਹੜਾ ਮੁਫਤੋਂ ਮੁਫਤ ਲੁੱਟਿਆ ਜਾ ਰਿਹਾ ਔਰ ਤੁਸੀਂ ਠੀਕ ਬੁਨਿਆਦ ਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ ਹੋ। ਸੋ ਅਸੀਂ ਸਮਝਦੇ ਹਾਂ ਕਿ ਇੱਕ ਬਹੁਤ ਪਾਵਰਫੁਲ ਆਵਾਜ਼, ਇੱਕ ਬਹੁਤ ਮਜ਼ਬੂਤ ਆਵਾਜ਼,
ਇੱਕ ਰੈਸ਼ਨਲ, ਕਿਉਂਕਿ ਪ੍ਰੀਤਮ ਸਿੰਘ ਕੁੰਮੇਦਾਨ ਪੰਜਾਬ ਗਵਰਨਮੈਂਟ ਦੇ PCS ਆਫੀਸਰ ਸਨ, ਉੱਥੋਂ ਰਿਟਾਇਰ ਹੋਏ ਸੀ ਜੀ। ਔਰ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਪਤਾ ਨਹੀਂ ਉਹਨਾਂ ਦੀ ਕੀਤੀ ਡਾਕੂਮੈਂਟੇਸ਼ਨ ਕਿਨੇ ਸਾਂਭੀ ਹੋਈ ਹੈ, ਸਾਹਮਣਾ ਦਾ ਕੀ ਹੁੰਦਾ ਹੈ, ਉਹ ਮੌਕੇ ਤੇ ਜਿਹੜਾ ਹੁੰਦਾ ਵੀ ਹੈ ਉਹ ਫਾਈਲਾਂ ਵੀ ਗਵਾਚ ਜਾਂਦੀਆਂ ਨੇ। ਪਰ ਮੈਂ ਸਮਝਦਾ ਵੀ ਅੱਜ ਇੱਕ ਬਹੁਤ ਵੱਡਾ ਐਡਵੋਕੇਟ ਪੰਜਾਬ ਦੇ ਹੱਕਾਂ ਦਾ, ਪੰਜਾਬ ਦੇ ਪਾਣੀਆਂ ਦਾ, ਉਹ ਸਾਡੇ ਤੋਂ ਵਿਛੜ ਗਿਆ ਹੈ, ਸਾਡੇ ਤੋਂ ਵਿਦਾ ਹੋਇਆ ਹੈ ਔਰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ, ਕਿਉਂਕਿ ਅਜੇ ਵੀ ਜਿਹੜਾ SYL ਨਾਲ ਸੰਬੰਧਿਤ ਕੇਸ ਹੈ ਉਹ ਸੁਪਰੀਮ ਕੋਰਟ 'ਚ ਫਸਿਆ ਹੋਇਆ ਹੈ ਔਰ ਉਹਦਾ ਕਿਸੇ ਵੇਲੇ ਵੀ ਫੈਸਲਾ ਆ ਸਕਦਾ ਹੈ, ਜਿਹੜਾ ਸਾਨੂੰ ਲੱਗਦਾ ਹੈ ਕਿ ਵੀ ਆਲਰੇਡੀ ਇਹ ਡਿਸਾਈਡਡ ਹੀ ਹੈ ਕਿ ਉਹ ਹਰਿਆਣੇ ਦੇ ਹੱਕ 'ਚ ਫੈਸਲਾ ਜਾਏਗਾ। ਅੱਜ ਦੇ ਪ੍ਰੋਗਰਾਮ ਨੂੰ ਸਾਡੇ ਸਿਐਟਲ ਤੋਂ ਵੀਰ ਤਨਵੀਰ ਸਿੰਘ ਹੋਰਾਂ ਨੇ ਸਪਾਂਸਰ ਕੀਤਾ ਹੈ। ਜਿਵੇਂ ਕੱਲ ਅਸੀਂ ਗੁਰਨੇਕ ਸਿੰਘ ਹੋਰਾਂ ਦੇ ਹਵਾਲੇ ਨਾਲ ਗੱਲ ਕੀਤੀ ਸੀ, ਤਨਵੀਰ ਸਿੰਘ ਵੀ ਸੰਘਰਸ਼ ਦਾ ਬੜੇ ਡੂੰਘੇ ਤੌਰ ਤੇ ਹਿੱਸਾ ਨੇ ਔਰ ਜਜ਼ਬਾਤੀ ਨੌਜਵਾਨ ਨੇ। ਹੁਣ ਵੀ ਜਦੋਂ ਸਿਐਟਲ ਸਿੱਖ ਡੇ ਪੈਰੇਡ ਹੋਈ ਜਾਂ ਜਦੋਂ ਵੀ ਹੁੰਦੀ ਹੈ, ਜਿਹੜੀ ਸਭ ਤੋਂ ਬੁਲੰਦ ਆਵਾਜ਼ ਵਿੱਚ ਖਾਲਿਸਤਾਨ ਦੇ ਫਲੋਟ ਤੋਂ ਨਾਅਰੇ ਲਾ ਰਹੇ ਹੁੰਦੇ ਨੇ, ਉਹ ਤਨਵੀਰ ਸਿੰਘ ਲਾ ਰਹੇ ਹੁੰਦੇ ਨੇ। ਕਈ ਵਾਰ ਜ਼ਿਆਦਾ ਕੌੜੇ ਨਾਅਰੇ ਲਾਉਂਦੇ ਨੇ, ਫਿਰ ਉਹਨੂੰ ਕਹਿਣਾ ਪੈਂਦਾ ਵੀ ਥੋੜਾ ਜਿਹਾ ਨਰਮ। ਕਹਿੰਦਾ ਨਹੀਂ, ਇਹਨਾਂ ਨੇ ਬਾਜ ਨਹੀਂ ਹੋਣਾ ਹੈ ਜਿਨ੍ਹਾਂ ਦੇ ਹੱਥ 'ਚ ਹਕੂਮਤ ਹੈ ਔਰ ਇਹ ਮਜ਼ਬੂਤੀ ਨਾਲ ਕਈ ਵਾਰ ਆਪਣਿਆਂ ਤੋਂ ਉਪਰਾਮ ਵੀ ਹੁੰਦੇ ਨੇ। ਖਾਸ ਤੌਰ ਤੇ ਪੁਰਾਣੀ ਲੀਡਰਸ਼ਿਪ ਜਿਹੜੀ ਹੈ ਖਾਲਿਸਤਾਨ ਦੀ, ਉਹ ਭਾਵੇਂ ਜੁਝਾਰੂ ਸੰਘਰਸ਼ ਦੀ ਹੋਏ ਜਾਂ ਪੋਲੀਟੀਕਲ ਸੰਘਰਸ਼ ਦੀ ਹੋਏ, ਕਿਉਂਕਿ ਉਹ ਖੁਦ ਨੌਜਵਾਨ ਨੇ, ਉਹਨਾਂ ਨੂੰ ਹਮੇਸ਼ਾ ਇਹ ਸ਼ਿਕਾਇਤ ਹੁੰਦੀ ਹੈ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਪਲੱਥਾ ਮਾਰ ਕੇ ਬੈਠੀ ਹੈ, ਉਹ ਨਵਿਆਂ ਨੂੰ ਉਭਰਨ ਨਹੀਂ ਦਿੰਦੀ, ਤੇ ਜੇ ਕੋਈ ਉਭਰਦਾ ਵੀ ਹੈ ਤਾਂ ਉਹਨੂੰ ਫਿਰ ਸਾਈਡ ਟਰੈਕ ਕਰਨ ਦੇ ਵਿੱਚ ਵੀ ਕੋਈ ਕਸਰ ਨਹੀਂ ਰੱਖਦੀ। ਸੋ ਸਗੋਂ ਕਈ ਵਾਰ ਕਹਿਣਗੇ ਕਿ ਤੁਸੀਂ ਵੀ ਕਿਉਂ ਨਹੀਂ ਆਵਾਜ਼ ਉਠਾਉਂਦੇ ਕਿ ਇਸ ਕਿਸਮ ਦਾ ਪਾਰਟ ਹੈ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਤਨਵੀਰ ਸਿੰਘ ਜੀ, ਅੱਗੇ ਕੰਟਰੋਵਰਸੀਜ਼ ਘੱਟ ਨੇ, ਹੁਣ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਆਪਣੇ ਕੰਮ ਦੇ ਨਾਲ ਪਛਾਣ ਹੁੰਦੀ ਹੈ। ਠੀਕ ਹੈ, ਇਹ ਕੋਈ ਨਵਾਂ ਫਿਨੋਮੀਨਾ ਨਹੀਂ ਹੈ ਕਿ ਵੀ ਅੱਜ ਸਾਡੀਆਂ ਜੁਝਾਰੂ ਧਿਰਾਂ 'ਚ ਇਹ ਹੈ। ਮੈਂ ਕਿਹਾ ਜੀ, ਜਦੋਂ 80ਵਿਆਂ ਦੇ ਵਿੱਚ ਮੂਵਮੈਂਟ ਦਾ ਪੂਰਾ ਉਭਾਰ ਸੀ, 90s ਤੱਕ ਪਹੁੰਚਦਿਆਂ ਪੂਰਾ ਉਭਾਰ ਰਿਹਾ, ਤੇ ਜਿਹੜੇ ਸਿਰ ਤਲੀ ਤੇ ਰੱਖ ਕੇ ਤੁਰੇ ਹੋਏ ਸੀ, ਜਿਨ੍ਹਾਂ ਦਾ ਕਿਉਂਕਿ ਇੱਕ ਐਵਰੇਜ ਜੁਝਾਰੂ ਦੀ ਉਮਰ 4 ਤੋਂ 6 ਸਾਲ ਸੀ, ਇੰਨੇ ਪੀਰੀਅਡ 'ਚੋਂ ਸ਼ਹੀਦ ਹੋ ਜਾਂਦਾ ਸੀ। ਤੇ ਮੈਂ ਕਿਹਾ ਵੀ ਇਹ ਜਿਹੜੀ ਕਮਜ਼ੋਰੀ ਹੈ, ਤੇ ਅਸੀਂ ਉਸ ਦੌਰ ਦੇ ਵਿੱਚ ਵੀ ਦੇਖੀ ਹੈ ਕਿ ਇੱਕ ਤੋਂ ਜਿਹੜਾ ਦੂਸਰਾ ਉਹ ਅੱਗੇ ਲੰਘਣਾ ਚਾਹੁੰਦਾ ਹੈ ਔਰ ਉਹਦੇ 'ਚ ਕਈ ਵਾਰ ਉਹ ਧੱਕੇ ਵਾਲੇ ਕੰਮ ਵੀ ਕਰ ਜਾਂਦੇ ਸੀ। ਸੋ ਮੈਂ ਕਿਹਾ ਵੀ ਹੁਣ ਤਾਂ ਕਿਸੇ ਕੋਲ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ, ਇਸ ਲਈ ਬਹੁਤੇ ਸਮਝਦੇ ਨੇ ਵੀ ਚਲੋ ਹੁਣ ਬੈਠੇ ਆ ਤੇ ਇਵੇਂ ਹੀ ਸਾਡੀ ਸਰਦਾਰੀ ਬਣੀ ਰਹੇ। ਮੈਂ ਕਿਹਾ ਅਸੀਂ ਉੱਥੇ ਅਕਾਲੀਆਂ ਨੂੰ ਕਹਿੰਦੇ ਸੀ, ਇੱਥੇ ਵੀ ਇਹੀ ਹਾਲ ਹੈ। ਇਹੀ ਹਾਲ ਤੁਸੀਂ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ 'ਚ ਵੀ ਦੇਖਦੇ ਹੋ ਕਿ ਜਿਹਦੇ ਹੱਥ 'ਚ ਇੱਕ ਵਾਰ ਪਾਵਰ ਆਂਦੀ ਹੈ, ਉਹ ਹਾਲਾਂ ਸਾਡੇ ਕੈਲੀਫੋਰਨੀਆ ਇੱਕ ਮਿੱਤਰ ਨੇ, ਉਹ ਕਹਿੰਦੇ ਨੇ ਜੀ ਮਤਲਬ ਅਸੀਂ ਇੱਕ ਗੁਰਦੁਆਰੇ ਦੀ ਸੇਵਾ ਇੱਕ ਨਿਸ਼ਕਾਮ ਜਥੇ ਨੂੰ ਦਿੱਤੀ। ਕਹਿੰਦੇ ਕਿ ਜੀ ਉਹ ਲੰਗਰ ਦੇ ਵਿੱਚ ਸਭ ਤੋਂ ਪਹਿਲਾਂ ਸਵੇਰੇ 4 ਵਜੇ ਆ ਕੇ ਬੀਬੀਆਂ ਬੰਦੇ ਸੇਵਾ ਕਰਨੀ, ਰਾਤ ਵੀ 11 ਵਜੇ ਤੋਂ ਬਾਅਦ ਤੱਕ ਟਾਇਲਟ ਤੱਕ ਸਾਫ਼ ਕਰਕੇ ਸਾਰੀ ਐਨ ਸਾਫ਼ ਸਫਾਈ ਕਰਕੇ ਜਾਣਾ। ਤੇ ਆਪਸ 'ਚ ਤਕਰਾਰ ਸੀ ਅੱਡ-ਅੱਡ ਧਿਰਾਂ ਦਾ, ਤੇ ਸਾਰੀਆਂ ਧਿਰਾਂ ਨੇ ਸਹਿਮਤੀ ਦਿੱਤੀ ਕਿ ਜੀ ਇਹ ਸੇਵਾ ਕਰਨ ਵਾਲੇ ਨੇ, ਤੁਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਇਹਨਾਂ ਨੂੰ ਦੇ ਦਿਓ। ਔਰ ਕਹਿੰਦੇ ਵੀ ਕਿਉਂਕਿ ਇੰਨੀ ਕਸ਼ਮਕਸ਼ ਸੀ, ਸਾਰੇ ਮੰਨ ਗਏ, ਉਹਨਾਂ ਦੇ ਹਵਾਲੇ ਕੀਤੀ। ਤੇ ਉਹ ਕਹਿੰਦੇ ਜੀ ਉਹਨਾਂ ਨੂੰ ਕੱਢਣਾ ਸਭ ਤੋਂ ਔਖਾ ਹੋਇਆ, ਉਹ ਐਸਾ ਚੰਬੜੇ। ਮੈਂ ਕਿਹਾ ਉਹਨਾਂ ਨੇ ਸਾਰਾ ਨਿਸ਼ਕਾਮ ਕੀਤਾ ਸੀ, ਹੁਣ ਉਹ ਕਾਮ ਵਾਲਾ ਕੰਮ ਕਰਨਾ ਚਾਹੁੰਦੇ ਸੀ। ਸੋ ਔਰ ਅੱਜ ਹੀ ਮੈਂ ਕਿਉਂਕਿ ਇੱਕ ਘਟਨਾ ਜਿਹੜੀ ਕਾਫੀ ਵੀਡੀਓ ਵਾਇਰਲ ਹੋਈ ਕਿ ਜਿੱਥੋਂ ਅਕਾਲ ਤਖਤ ਸਾਹਿਬ ਤੋਂ ਮਹਾਰਾਜ ਦੀ ਸਵਾਰੀ ਜਦੋਂ ਆਉਂਦੀ ਹੈ ਤੇ ਰਾਹ ਦੇ ਵਿੱਚ ਇੱਕ ਬਜ਼ੁਰਗ ਜਿਹੜੇ ਖੜੇ ਸੀ ਔਰ ਉਹਨੂੰ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਟਾਸਕ ਫੋਰਸ ਉਹਨਾਂ ਨੇ ਧੱਕੇ ਮਾਰ ਕੇ ਪਾਸੇ ਕੀਤਾ। ਇਹ ਉਹਨੂੰ ਲੈ ਕੇ ਬੜਾ ਕ੍ਰਿਟਿਸਿਜ਼ਮ ਸੀ, ਤੇ ਉਹਦੇ ਉਹਨਾਂ ਨੂੰ ਸਸਪੈਂਡ ਕਰਤਾ, ਮੁਲਾਜ਼ਮਾਂ ਨੂੰ ਕਿਹਾ ਜੀ ਦੇਖੋ ਇਹਨਾਂ। ਪਰ ਉਹਦੇ ਤੇ ਅੱਜ ਇੱਕ ਨੇ ਬੜੀ ਪੋਜ਼ਿਟਿਵ ਜਿਹੜੀ ਦੂਜੀ ਸਾਈਡ ਹੈ ਉਹ ਇਸ ਦੀ, ਉਹਨੇ ਕਿਹਾ ਕਿ ਵੀ ਤੁਸੀਂ ਇਹ ਦੇਖੋ, ਉਹਨਾਂ ਨੇ ਕਿਹਾ ਕਦੇ ਦਰਬਾਰ ਸਾਹਿਬ ਜਾ ਕੇ ਦੇਖੋ, ਜਿਹੜੇ ਅੰਦਰ ਦੀ ਸੇਵਾ ਕਰਦੇ ਨੇ, ਭਾਵੇਂ ਲੋਕਲ ਬਹੁਤੇ ਅੰਮ੍ਰਿਤਸਰ ਸ਼ਹਿਰ ਦੇ ਹੀ ਹੁੰਦੇ ਨੇ, ਉਹ ਬਾਲਟੀ ਨੂੰ ਹੱਥ ਨਹੀਂ ਲਾਣ ਦਿੰਦੇ ਕਿਸੇ ਹੋਰ ਨੂੰ, ਕਿ ਉਹ ਸਭ ਤੋਂ ਪਹਿਲਾਂ ਹੁੰਦੇ ਨੇ। ਈਵਨ ਜਿਹੜੇ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਕੀਰਤਨ ਸੁਣਦੇ ਨੇ, ਉਹ ਵੀ ਸਮਝਦੇ ਨੇ ਵੀ ਸਾਡੀ ਇਹ ਸੀਟ ਰਿਜ਼ਰਵ ਹੈ, ਜੇ ਉੱਥੇ ਕੋਈ ਹੋਰ ਬੈਠਾ ਹੋਏ ਤੇ ਉਹ ਜਿਹੜੇ ਨੇ ਉਹਨੂੰ ਧੱਕੇ ਮਾਰ ਕੇ ਉਠਾਉਣ ਤੱਕ ਜਾਂਦੇ ਨੇ। ਇਹੀ ਹਾਲ ਜਦੋਂ ਪਾਲਕੀ ਸਾਹਿਬ ਦੇ ਜਿਹੜੇ ਨਾਲ ਆ ਰਹੇ ਹੁੰਦੇ ਨੇ, ਉਹ ਸਮਝਦੇ ਨੇ ਕਿ ਵੀ ਸਾਡਾ ਹੀ ਹੱਕ ਹੈ, ਇੱਥੇ ਕੋਈ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਵੀ ਜਦੋਂ ਅਸੀਂ ਸੇਵਾਦਾਰਾਂ ਦੇ ਬਾਰੇ ਕਹਿੰਦੇ ਹਾਂ
ਉਹਨਾਂ ਨੂੰ ਵੀ ਜਿਹੜੀ ਡਿਊਟੀ ਦਿੱਤੀ ਹੁੰਦੀ ਹੈ ਕਿ ਜੇ ਮਹਾਰਾਜ ਦੀ ਸਵਾਰੀ ਆਣੀ ਹੈ ਰਾਹ ਅੱਗੋਂ ਕਲੀਅਰ ਹੋਣਾ ਚਾਹੀਦਾ ਹੈ। ਲੇਕਿਨ ਜਿਹੜੇ ਆਪਣਾ ਸਮਝਦੇ ਨੇ ਕਿ ਭਾਈ ਕਿਉਂਕਿ ਅਸੀਂ ਆਉਂਦੇ ਹਾਂ, ਔਰ ਇਹ ਗੱਲ ਗਲਤ ਨਹੀਂ ਹੈ ਕਿ ਜਿਹੜੇ ਜਿਸ ਸੇਵਾ ਦੇ ਵਿੱਚ ਵੀ ਲੱਗੇ ਹੁੰਦੇ ਨੇ ਉੱਥੇ ਵੀ ਉਹ ਆਪਣਾ ਅਧਿਕਾਰ ਸਮਝਣ ਲੱਗ ਜਾਂਦੇ ਨੇ, ਹੱਕ ਸਮਝਣ ਲੱਗ ਜਾਂਦੇ ਨੇ। ਪਰ ਸ਼ਾਇਦ ਮੈਂ ਸਮਝਦਾ ਕਿ ਵੀ ਬਾਬਾ ਫਰੀਦ ਜਿਨ੍ਹਾਂ ਨੇ ਇਹ ਫਰਮਾਇਆ ਕਿ ਭਾਈ ਫਰੀਦਾ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਏ, ਕਿਉਂਕਿ ਜਿੱਥੇ ਕਿਸੇ ਨੇ ਆਸਣ ਲਾਇਆ ਜਿਸ ਚਟਾਨ ਤੇ ਜਾਂ ਦੂਜੇ ਤੇ ਰੋਜ਼ ਉੱਥੇ ਹੀ ਆ ਕੇ ਬਹਿੰਦਾ, ਔਰ ਅਲਟੀਮੇਟਲੀ ਉਹਦੇ ਨਾਲ ਵੀ ਮੋਹ ਹੋਣ ਲੱਗ ਜਾਂਦਾ ਜੇ ਤੁਹਾਡਾ ਹੱਕ ਤੁਸੀਂ ਸਮਝਣ ਲੱਗ ਜਾਂਦੇ ਹੋ। ਸੋ ਤਨਵੀਰ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਉਹ ਗੁੱਸਾ ਨਾ ਕਰਿਆ ਕਰਨ ਪੁਰਾਣੀ ਲੀਡਰਸ਼ਿਪ ਤੇ, ਜਿਹੜਾ ਜਿੱਥੇ ਬੈਠਾ ਉਹਨੇ ਹਿਲਣਾ ਨਹੀਂ ਹੈ। ਅਸੀਂ ਆਪਣੇ ਰਾਹ ਤਰਾਸ਼ੀਏ, ਨਵੇਂ ਰਾਹ ਬਣਾਈਏ। ਅੱਛਾ, ਅੱਜ ਸਾਰੀਆਂ ਹੀ ਖਬਰਾਂ ਜੇ ਦੇਖੀਏ, ਦਿੱਲੀ ਦਾ ਮੀਡੀਆ, ਨੈਸ਼ਨਲ ਮੀਡੀਆ, ਸੋਸ਼ਲ ਮੀਡੀਆ, ਉਹਦੇ ਤੇ ਇੱਕੋ ਹੀ ਖਬਰ ਕਿ CBI ਦੀਆਂ ਟੀਮਾਂ ਨੇ ਲਗਭਗ 20 ਰੇਡ ਅੱਡ-ਅੱਡ ਥਾਵਾਂ ਤੇ ਕੀਤੇ। ਮਨੀਸ਼ ਸਿਸੋਦੀਆ ਜਿਹੜਾ ਸੱਜਾ ਹੱਥ ਹੈ ਜਾਂ ਸੱਜੀ ਬਾਂਹ ਹੈ ਅਰਵਿੰਦ ਕੇਜਰੀਵਾਲ ਦੀ, ਦਿੱਲੀ ਦਾ ਡਿਪਟੀ ਚੀਫ ਮਿਨਿਸਟਰ ਹੈ, ਐਜੂਕੇਸ਼ਨ ਮਿਨਿਸਟਰ ਵੀ ਹੈ। ਔਰ ਅਜੇ ਕੱਲ ਨਿਊਯਾਰਕ ਟਾਈਮਸ ਦੀ ਇੱਕ ਲੀਡ ਸਟੋਰੀ ਜਿਹੜੀ ਲਿਖੀ ਤਾਂ ਭਾਵੇਂ 2 ਇੰਡੀਅਨ ਜਰਨਲਿਸਟ ਨਹੀਂ ਸੀ, ਪਰ ਉਹਦੀ ਕਾਫੀ ਚਰਚਾ ਹੋਈ ਕਿ ਨਿਊਯਾਰਕ ਟਾਈਮਸ ਨੇ, ਔਰ ਉਹਨੂੰ ਫਿਰ ਕਿਉਂਕਿ ਖਲੀਜ ਟਾਈਮਸ ਇੱਕ ਹੋਰ ਨਿਊਜ਼ਪੇਪਰ ਹੈ ਜਿਹਦੇ ਨਾਲ ਐਗਰੀਮੈਂਟ ਹੈ ਨਿਊਯਾਰਕ ਟਾਈਮਸ ਦਾ, ਉਹਨਾਂ ਨੇ ਵੀ ਐਸ ਸੱਚ ਉਸ ਸਟੋਰੀ ਨੂੰ ਛਾਪਿਆ ਮਨੀਸ਼ ਸਿਸੋਦੀਆ ਦੀ ਪਿਕਚਰ ਲਾ ਕੇ ਵੀ ਕਿ ਦਿੱਲੀ ਦਾ ਐਜੂਕੇਸ਼ਨ ਸਿਸਟਮ ਇੰਨਾ ਬੈਸਟ ਹੈ ਕਿ ਪਬਲਿਕ ਸਕੂਲਾਂ ਦਾ ਸਟੈਂਡਰਡ ਇੰਨਾ ਚੰਗਾ ਹੋ ਗਿਆ ਕਿ ਈਵਨ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪੇਰੈਂਟਸ ਵੀ ਉਹ ਉੱਥੇ ਲਾਈਨ ਲੱਗੀ ਹੁੰਦੀ ਹੈ ਕਿ ਉਹਨਾਂ ਨੇ ਪਬਲਿਕ ਸਕੂਲਾਂ 'ਚ ਐਡਮਿਟ ਹੋਣਾ। ਸੋ ਇਹ ਬਹੁਤ ਐਡਮੀਰੇਸ਼ਨ ਦੀ ਗੱਲ ਸੀ। ਹਾਲਾਂਕਿ ਪੱਤਰਕਾਰਾਂ ਦੀ ਸਟੋਰੀ ਹੈ, ਨਿਊਯਾਰਕ ਟਾਈਮਸ ਨੇ ਛਾਪੀ। ਹੁਣ ਇੱਕ ਪਾਸੇ ਮਨੀਸ਼ ਸਿਸੋਦੀਆ ਦੀ ਪਿਕਚਰ ਲਾ ਕੇ ਨਿਊਯਾਰਕ ਟਾਈਮਸ ਔਰ ਖਲੀਜ ਟਾਈਮਸ ਇਸ ਖਬਰ ਨੂੰ ਛਾਪ ਰਹੇ ਨੇ, ਦਿੱਲੀ ਸਰਕਾਰ ਨੂੰ ਕ੍ਰੈਡਿਟ ਦੇ ਰਹੇ ਨੇ ਮਨੀਸ਼ ਸਿਸੋਦੀਆ ਦੀ ਕਿ ਉਹ ਐਜ਼ ਏ ਐਜੂਕੇਸ਼ਨ ਮਿਨਿਸਟਰ ਉਹ ਜਦੋਂ ਮਰਜ਼ੀ ਜਿਹੜੇ ਮਰਜ਼ੀ ਸਕੂਲ 'ਚ ਚਲਾ ਜਾਂਦਾ ਇੰਸਪੈਕਸ਼ਨ ਕਰਨ ਦੇ ਲਈ, ਔਰ ਇਸ ਦੇ ਨਾਲ ਜਿਹੜਾ ਉਹ ਬਹੁਤ ਇੰਪਰੂਵ ਹੋਈਆਂ ਚੀਜ਼ਾਂ, ਹੋਰ ਵੀ ਬਹੁਤ ਸਾਰੀ ਉਹ ਗੱਲ ਹੈ। ਤੇ ਦੂਸਰੇ ਪਾਸੇ ਵਿਦਨ 24 ਆਵਰ ਜਿਹੜਾ ਮਨੀਸ਼ ਸਿਸੋਦੀਆ ਦੇ ਘਰ ਦੇ ਉੱਤੇ ਔਰ ਉਹਦੀਆਂ 20 ਹੋਰ ਥਾਵਾਂ, ਔਰ ਉਹਦੇ 'ਚ ਜਿਹੜੀ FIR ਹੈ 15 ਹੋਰ ਉਸ ਦੇ ਵਿੱਚ ਦੋਸ਼ੀ ਗਿਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਮਿਸ਼ਨਰ, ਅਸਿਸਟੈਂਟ ਕਮਿਸ਼ਨਰ, ਇਹ ਉਹ। ਔਰ ਇਹ ਸਾਰਾ ਮੁੱਦਾ ਕਿਉਂਕਿ CBI ਦੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਕੋਈ ਓਵਰਨਾਈਟ ਨਹੀਂ ਹੋਈ। ਇਹ ਜਿਹੜੀ ਦਿੱਲੀ ਐਕਸਾਈਜ਼ ਪਾਲਿਸੀ 2021-2022 ਇਹਨੂੰ ਲੈ ਕੇ ਹੈ, ਔਰ ਇਹਦਾ ਅਸੀਂ ਡਿਫਰੈਂਟ ਐਸਪੈਕਟਸ ਦੀ ਗੱਲ ਕਰਾਂਗੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਇਸ ਵੇਲੇ ਇੱਕ ਪਾਸੇ ਪੂਰੀ ਤਨਾਤਨੀ ਹੈ ਦੋਨਾਂ ਦੇ ਵਿੱਚ। BJP ਦੇ ਸਪੋਕਸਮੈਨ, ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਦੂਜਿਆਂ ਤੋਂ ਲੈ ਕੇ ਇੱਕ ਪਾਸੇ ਪ੍ਰੈਸ ਕਾਨਫਰੰਸ ਕਰ ਰਹੇ ਨੇ, ਦੂਸਰੇ ਪਾਸੇ ਅਰਵਿੰਦ ਕੇਜਰੀਵਾਲ, ਰਾਘਵ ਚੱਡਾ ਔਰ ਉਹਨਾਂ ਦੇ ਦੂਸਰੇ ਜਿਹੜੇ ਖੱਬੇ ਸੱਜੇ ਸਾਰੇ ਜਿਹੜੇ ਨੇ ਉਹ ਲੱਗੇ ਹੋਏ ਨੇ। ਵਿੱਚ ਹੀ ਭਗਵੰਤ ਮਾਨ, ਕਿਉਂਕਿ ਹੁਣ ਭਗਵੰਤ ਮਾਨ ਦਾ ਆਕਾ ਅਰਵਿੰਦ ਕੇਜਰੀਵਾਲ, ਉਹਦੇ ਰਾਈਟ ਹੈਂਡ ਜਿਹੜਾ ਮਨੀਸ਼, ਔਰ ਇਹ ਪੰਜਾਬ ਦੀਆਂ ਪਿਛਲੀਆਂ ਚੋਣਾਂ ਤੋਂ ਪਹਿਲਾਂ 2014 ਵੇਲੇ ਵੱਡੇ ਇੰਚਾਰਜਾਂ 'ਚੋਂ ਸੀ, ਔਰ ਕਾਫੀ ਕੰਟਰੋਵਰਸ਼ੀਅਲ ਲਾਈਨ ਰਹੀ। ਮੈਂ ਉਹਦੇ ਵੱਲ ਨਹੀਂ ਜਾਵਾਂਗਾ ਕਿ ਕੀ ਕਰਤੂਤਾਂ ਇੱਥੇ ਵੀ ਉਹਨਾਂ ਦੀ ਜਿਹੜੀ ਸਾਰੀ UP ਬਿਹਾਰ ਦੇ ਜਿਹੜੇ ਉਹਨਾਂ ਨੇ ਆਪਣੇ ਲਿਆਂਦੇ ਹੋਏ ਸੀ, ਉਹਨਾਂ ਨੇ ਪੰਜਾਬ ਦਾ ਪੈਸਾ ਕਿਵੇਂ ਲੁੱਟਿਆ ਔਰ ਪੰਜਾਬ ਦੀ ਇੱਜ਼ਤ ਨਾਲ ਕਿਵੇਂ ਖਿਲਵਾੜ ਕੀਤਾ, ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਆਲ ਆਫ ਏ ਸਡਨ ਇੱਕ ਘਮਸਾਨ ਮਚ ਗਿਆ, ਆਪੋ ਆਪਣੇ ਵਰਜ਼ਨ ਦੋਨੋਂ ਪਾਸਿਆਂ ਵੱਲੋਂ ਦਿੱਤੇ ਜਾ ਰਹੇ ਨੇ। ਇਸ ਨੂੰ ਅਰਵਿੰਦ ਕੇਜਰੀਵਾਲ ਨੇ ਔਰ ਦੂਸਰਾ ਇਹ ਕਿਹਾ ਕਿ ਵੀ ਇਹ ਸਿਆਸੀ ਬਦਲਾਖੋਰੀ ਹੈ, ਕਿਉਂਕਿ ਹਿਮਾਚਲ ਔਰ ਗੁਜਰਾਤ ਦੇ ਵਿੱਚ ਚੋਣਾਂ ਹੋਣੀਆਂ ਔਰ ਆਮ ਆਦਮੀ ਪਾਰਟੀ ਉਹਨਾਂ ਦੇ ਵਿੱਚ ਐਂਟਰੀ ਮਾਰ ਰਹੀ ਹੈ ਔਰ ਇਹ ਬਦਨਾਮ ਕਰਨ ਦੇ ਲਈ ਹੈ। ਦੂਸਰੇ ਪਾਸੇ ਕਿਉਂਕਿ ਉਹ ਇਹ ਹਵਾਲਾ ਦੇ ਰਹੇ ਨੇ ਕਿ ਦੇਖੋ ਇੱਕ ਪਾਸੇ ਨਿਊਯਾਰਕ ਟਾਈਮਸ ਨੇ ਤਾਰੀਫ ਕੀਤੀ ਔਰ ਇਹਦੇ ਨਾਲ ਕੱਲਾ ਭਾਰਤ ਦਾ ਇਮੇਜ ਹੀ ਨਹੀਂ, ਦੁਨੀਆ ਭਰ ਦੇ ਵਿੱਚ ਆਇਆ ਜੀ ਕਿ ਬੈਸਟ ਐਜੂਕੇਸ਼ਨ ਸਿਸਟਮ ਹੈ ਦਿੱਲੀ ਦਾ। ਇਹ ਤਾਂ ਚਲੋ ਐਗਜ਼ੈਜਰੇਸ਼ਨ ਵੀ ਹੈ, ਪਰ ਉਹਨਾਂ ਦਾ ਇੱਕ ਨੁਕਤਾ ਤਾਂ ਹੈ। ਹੁਣ ਦੂਸਰੇ ਪਾਸੇ BJP ਦੀ ਪ੍ਰੈਸ ਕਾਨਫਰੰਸ 'ਚ ਉਹਨਾਂ ਦੇ ਜਿਹੜੇ ਖਾਸਮ ਖਾਸ ਨੇ ਉਹ ਬੈਠ ਕੇ ਕਹਿ ਰਹੇ ਨੇ, ਵੈਸੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਕਿਵੇਂ ਬਾਂਦਰਾਂ ਦੇ ਹੱਥ 'ਚ ਬਨਾਰਸ ਦੀਆਂ ਟੋਪੀਆਂ ਆ ਗਈਆਂ। ਉਸੇ ਹੁਣ ਤਾਂ ਇੱਦਾਂ ਦੀਆਂ ਕਹਾਣੀਆਂ ਨਿਆਣਿਆਂ ਨੂੰ ਪੜ੍ਹਨ ਨੂੰ ਨਹੀਂ ਮਿਲਦੀਆਂ, ਹੁਣ ਤਾਂ ਕਾਰਟੂਨ ਆ ਗਏ ਜਾਂ ਵੀਡੀਓ ਗੇਮਸ ਆ ਗਈਆਂ।
ਸੋ ਇਹ ਦੱਸਣ ਦੇ ਲਈ ਕਿ ਭਾਈ ਬਾਂਦਰ ਦੀ ਜਿਹੜਾ ਦਿਮਾਗ ਹੁੰਦਾ ਹੈ ਉਹ ਕਿਵੇਂ ਸਿਰਫ ਤੇ ਸਿਰਫ ਇਮੀਟੇਟ ਕਰਨ ਦਾ ਹੁੰਦਾ ਹੈ, ਉਹ ਨਕਲ ਕਰਦਾ ਹੈ, ਉਹਦੇ 'ਚ ਠੀਕ ਜਾਂ ਗਲਤ ਨੂੰ ਡਿਸਰਨ ਕਰਨ ਦੀ ਨਹੀਂ ਹੁੰਦੀ। ਉਹ ਕਹਾਣੀ ਸੀ ਕਿ ਵੀ ਇੱਕ, ਕਿਉਂਕਿ ਉਸ ਜ਼ਮਾਨੇ 'ਚ ਵੀ ਅੱਜ ਵੀ ਬਨਾਰਸ ਦੀਆਂ 2-3 ਚੀਜ਼ਾਂ, ਬਨਾਰਸ ਦੇ ਪਾਂਡੇ ਜ਼ਾਰ ਹੈ ਲੁੱਟ ਕਸੁੱਟ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਠੱਗ ਤਾਂ ਬਾਅਦ 'ਚ ਬਣੇ, ਪਹਿਲਾਂ ਤਾਂ ਪਾਂਡੇ ਠੱਗ ਨੇ, ਫਿਰ ਅਸਲੀ ਦੂਜੇ ਠੱਗੀ ਮਾਰਨ ਵਾਲੇ। ਤੇ ਜੇ ਪਾਨ ਦੇ ਹਵਾਲੇ ਨਾਲ ਹੋਏ ਤੇ ਬਨਾਰਸ ਕਾ ਪਾਨ ਉਹ ਹੈ। ਲੇਕਿਨ ਬਨਾਰਸ ਦੀਆਂ ਟੋਪੀਆਂ ਔਰ ਇਸੇ ਤਰ੍ਹਾਂ ਈਵਨ ਸਾੜੀਆਂ ਵੀ, ਜਿਹੜੀ ਬਨਾਰਸੀ ਸਾੜੀ ਹੈ ਸਭ ਤੋਂ ਮਹਿੰਗੀ ਹੁੰਦੀ ਹੈ, ਹਾਲਾਂ ਉਹ ਬਣਾਉਣ ਵਾਲੇ 90% ਜਿਹੜੇ ਜੁਲਾਏ ਕਾਰੀਗਰ ਨੇ ਉਹ ਮੁਸਲਮਾਨ ਨੇ। ਇਹ ਵੱਖਰੀ ਕਹਾਣੀ ਹੈ ਕਿ ਉਸੇ ਬਨਾਰਸ 'ਚੋਂ ਮੋਦੀ ਵੀ ਜਿੱਤ ਕੇ ਆਉਂਦਾ, ਪਰ ਕਹਾਣੀ ਬਨਾਰਸ ਦੀਆਂ ਟੋਪੀਆਂ ਦੇ ਨਾਲ ਇਹੀ ਜੁੜੀ ਹੋਈ ਹੈ ਕਿ ਇੱਕ ਟੋਪੀਆਂ ਦਾ ਵਪਾਰੀ ਜਿਹੜਾ ਹੈ ਉਹਨਾਂ ਜ਼ਮਾਨੇ ਜਿਵੇਂ ਹੀ ਫਿਰ ਤੁਰ ਕੇ ਹੀ ਜਿਹੜਾ ਆਪਣਾ ਸਟੱਫ ਵੇਚਦੇ ਸੀ, ਉਹ ਇੱਕ ਦੁਪਹਿਰ ਦਾ ਵੇੜਾ ਸੀ, ਦੁਪਹਿਰ ਵੇਲੇ ਜਿਹੜੇ ਵੀ ਰਾਹੀ ਹੁੰਦੇ ਸੀ ਉਹ ਸੜਕਾਂ ਦੇ ਕੱਚੇ ਰਾਹ, ਉਹਨਾਂ ਦੇ ਵੱਡੇ ਵੱਡੇ ਦਰਖਤ ਉਹਨਾਂ ਥੱਲੇ ਛਾਂ 'ਚ ਪੈ ਜਾਂਦੇ ਸੀ। ਉਹ ਪੈ ਗਿਆ ਤੇ ਕੂਕ ਸੁੱਤਾ ਸੀ, ਤੇ ਬਾਂਦਰ ਵੀ, ਬਾਂਦਰ ਤਾਂ ਹਰ ਪਾਸੇ ਨੇ, ਹਰਿਦੁਆਰ 'ਚ ਬਹੁਤ ਨੇ, ਬਨਾਰਸ 'ਚ ਵੀ ਨੇ। ਔਰ ਉਹ ਬਾਂਦਰਾਂ ਨੇ ਦੇਖਿਆ, ਹੁਣ ਬਾਂਦਰ ਨਕਲ ਕਰਦੇ ਨੇ, ਤੇ ਬਾਂਦਰਾਂ ਨੇ ਜਾ ਕੇ ਦੇਖ ਕੇ ਉਹਦਾ ਜਿਹੜੀ ਉਹ ਗੱਠ ਜਿਹੀ ਸੀ ਜਿਹਦੇ 'ਚੋਂ ਟੋਪੀਆਂ ਵੇਚਣ ਲਈ ਲਿਜਾਂਦਾ ਸੀ, ਉਹ ਖੋਲ ਲਈ ਤੇ ਉਹ ਨਕਲ ਕਰਦਾ। ਉਹਨਾਂ ਨੇ ਹਰ ਇੱਕ ਬਾਂਦਰ ਨੇ ਆਪਣੀ ਇੱਕ ਟੋਪੀ ਆਪਣੇ ਸਿਰ ਤੇ ਰੱਖੀ ਤੇ ਛਾਲਾਂ ਮਾਰ ਕੇ ਚੜ੍ਹ ਗਏ ਦਰਖਤ। ਜਦੋਂ ਵਪਾਰੀ ਉੱਠਿਆ ਉਹਦੇ ਆਪਣੇ ਨੈਪ 'ਚੋਂ ਉਹਨੇ ਦੇਖਿਆ, ਖਾਲੀ ਨਜ਼ਰ ਮਾਰੀ ਤੇ 4 ਚਫੇਰੇ ਜਿਹੜੇ ਆ ਉਹ ਬੈਠੇ ਬਾਂਦਰ ਬਨਾਰਸ ਦੀਆਂ ਟੋਪੀਆਂ ਸਿਰਾਂ ਤੇ ਪਾ ਕੇ। ਸੋ ਉਹਨੂੰ ਹੁਣੇ ਲੱਗਾ ਵੀ ਕੀ ਹੈ, ਤਾਂ ਉਹ ਕਹਾਣੀ ਦਾ ਤੱਤਸਾਰ ਤਾਂ ਇਹੀ ਸੀ ਕਿ ਉਹਨੇ ਥੋੜੀ ਦੇਰ ਸੋਚਿਆ ਤੇ ਆਪਣੀ ਸਿਰ ਦੀ ਤੇ ਜਿਹੜੀ ਉਹਦੇ ਆਪਣੀ ਟੋਪੀ ਪਾਈ ਸੀ ਉਹ ਲਾ ਕੇ ਥੱਲੇ ਸੁੱਟੀ, ਬਾਂਦਰਾਂ ਨੇ ਵੀ ਸਾਰਿਆਂ ਨੇ ਸੁੱਟ ਦਿੱਤੀਆਂ। ਸੋ ਉਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਜਦੋਂ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਜਾਂਦੀਆਂ ਨੇ ਤੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਜਾਂਦਾ ਹੈ। ਹੁਣ ਬੀਜੇਪੀ ਕਹਿ ਰਹੀ ਹੈ, ਦੇਖੋ ਜਿਹੜੀ ਕਹਾਣੀ ਨਿਊਯਾਰਕ ਟਾਈਮਜ਼ ਨੇ ਦਿੱਤੀ, ਇਨ ਬਿਨ ਖਲੀਜ ਟਾਈਮਜ਼ ਨੇ ਵੀ ਉਹੀ ਪਿਕਚਰ ਦਿੱਤੀ, ਉਹੀ ਦਿੱਤਾ ਹੈ। ਇਹਦਾ ਮਤਲਬ ਇਹ ਹੈ ਕਿ ਇਹ ਪੇਡ ਨਿਊਜ਼ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਦਾ ਜਿਹੜਾ ਮਿਹਨਤਾਨਾ ਦਿੱਤਾ ਹੈ, ਪੇ ਕੀਤਾ ਹੈ। ਹੁਣ ਮਤਲਬ ਨਿਊਯਾਰਕ ਟਾਈਮਜ਼ ਦਾ ਵੀ ਜਿਹੜਾ ਐਡੀਟੋਰੀਅਲ ਬੋਰਡ ਜਾਂ ਦੂਜਾ ਉਹ ਹੱਸਦੇ ਵੀ ਹੋਣੇ ਨੇ ਔਰ ਉਹ ਰੋਂਦੇ ਵੀ ਹੋਣੇ ਨੇ ਇਹਨਾਂ ਦੀ ਅਕਲ ਦੇਖ ਕੇ। ਉਹਨਾਂ ਦਾ ਫਿਰ ਜਿਹੜਾ ਸਪੈਸ਼ਲ ਡਾਇਰੈਕਟਰ ਹੈ ਉਹਨੂੰ ਬਿਆਨ ਦੇਣਾ ਪਿਆ। ਉਹਨੇ ਕਿਹਾ, ਅਕਲ ਦੇ ਅੰਨ੍ਹੇਓ, ਇਹ ਸਾਡਾ ਅਰੇਂਜਮੈਂਟ ਹੈ ਜਦੋਂ ਜਿਹੜਾ ਕਿ ਭਾਈ ਅਸੀਂ ਆਪਣੀਆਂ ਸਟੋਰੀਜ਼ ਅੱਗੋਂ ਜਿਹੜਾ ਹੈ ਉਹ ਦਿੰਦੇ। ਔਰ ਜੇ ਤੁਸੀਂ ਖਲੀਜ ਟਾਈਮਜ਼ ਦੀ ਵੀ ਸਟੋਰੀ ਦੇਖੋ ਤਾਂ ਉਹਦੇ ਬਾਟਮ ਤੇ ਉਹਨਾਂ ਨੇ ਲਿਖਿਆ ਹੋਇਆ ਜਾ ਕੇ ਕਟਸੀ ਨਿਊਯਾਰਕ ਟਾਈਮਜ਼। ਇਹਦਾ ਮਤਲਬ ਇਹ ਹੈ ਕਿ ਵੀ ਉਹਨਾਂ ਦੇ ਨਾਲ ਸਮਝੌਤਾ ਕਿ ਤੁਹਾਡੀਆਂ ਸਟੋਰੀਜ਼ ਜਿਹੜੀਆਂ ਜਿਵੇਂ PTI ਜਾਂ UN ਇੰਡੀਆ ਦੀਆਂ ਨਿਊਜ਼ ਏਜੰਸੀਜ਼ ਨੇ ਉਹ ਜਦੋਂ ਛਾਪਦੀਆਂ ਨੇ ਉਹਦਾ ਮਿਹਨਤਾਨਾ ਦਿੰਦੀਆਂ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਤੋਂ ਲਈ ਹੁੰਦੀ ਸਟੋਰੀ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦਾ, ਜਿਨ੍ਹਾਂ ਦੇ ਕੋਲ ਹਕੂਮਤ ਆ, ਉਹਨਾਂ ਦਾ ਜਨਾਜ਼ਾ ਨਿਕਲਿਆ ਹੋਇਆ। ਦੂਸਰੇ ਪਾਸੇ ਹੁਣ ਗੱਲ ਕਰਪਸ਼ਨ ਦੀ, ਜਿਹੜਾ ਇਹ ਦਿੱਲੀ ਐਕਸਾਈਜ਼ ਪਾਲਿਸੀ ਹੈ ਜਿਹਦੇ ਥੱਲੇ ਇਹ ਕੇਸ ਰਜਿਸਟਰ ਕਰਕੇ ਮਨੀਸ਼ ਸਿਸੋਦੀਆ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ। ਇਹਦਾ ਲੋਬੇ ਲਬਾਬ ਇਹ ਹੈ ਕਿ ਕੇਜਰੀਵਾਲ ਦੀ ਸਰਕਾਰ ਨੇ 2-3 ਸਾਲ ਪਹਿਲਾਂ, ਕੋਵਿਡ ਤੋਂ ਸ਼ਾਇਦ ਪਹਿਲਾਂ, ਥੋੜਾ ਜਿਹਾ ਕੋਵਿਡ ਦੇ ਦੌਰਾਨ ਹੀ ਉਹਨਾਂ ਨੇ ਜਿਹੜੀ ਲਿਕਰ ਪਾਲਿਸੀ, ਸ਼ਰਾਬ ਪਾਲਿਸੀ ਸੀ ਐਗਜ਼ਿਸਟਿੰਗ, ਉਹਨੂੰ ਖਤਮ ਕੀਤਾ। ਉਹਨਾਂ ਨੇ ਕਿਹਾ ਜੀ ਜਿਹੜੇ ਕੋਈ ਇਹਦੀ ਲਾਇਸੈਂਸ ਫੀ ਔਰ ਵਗੈਰਾ ਖਤਮ ਕਰ ਦਿੱਤੀ, ਓਪਨ ਕਰ ਦਿੱਤਾ ਉਹਨਾਂ ਨੂੰ। ਔਰ ਜਿਹੜੇ ਹੋਇਆ ਇਹ ਵੀ ਜਿਹੜੇ ਸ਼ਰਾਬ ਬਣਾਉਣ ਵਾਲੇ ਸੀ ਉਹਨਾਂ ਦੇ ਕੋਲ ਜਿੰਨੇ ਮਰਜ਼ੀ ਠੇਕੇ ਖੋਲੋ, ਜਿੱਥੇ ਮਰਜ਼ੀ, ਔਰ ਉਹਦੇ ਪ੍ਰੋਟੈਸਟ ਵੀ ਹੋਏ ਕਿਉਂਕਿ ਮੰਦਰਾਂ, ਗੁਰਦੁਆਰਿਆਂ, ਮਸੀਤਾਂ ਦੇ ਨੇੜੇ ਤੇੜੇ ਵੀ ਠੇਕੇ ਖੁੱਲੇ। ਔਰ ਜਿਹੜਾ ਚਾਰਜ ਹੈ CBI ਜਾਂ ਦੂਜਾ ਹੈ ਕਿ ਇਸ ਦੇ ਲਈ ਆਮ ਆਦਮੀ ਪਾਰਟੀ ਨੇ ਮੋਟੀ ਰਕਮ ਲਈ ਸ਼ਰਾਬ ਦੇ ਵਪਾਰੀਆਂ ਤੋਂ, ਜਿਨ੍ਹਾਂ ਦੇ ਵਿੱਚ ਪਾਰਟੀ ਫੰਡ ਵੀ ਔਰ ਇੰਨੇ 100 ਕਰੋੜ ਤੇ ਇਹ ਉਹ ਤਾਂ ਚਾਰਜ ਨੇ, ਬਾਅਦ 'ਚ ਦੇਖਿਆ ਜਾਏਗਾ ਵੀ ਕੀ ਹੈ। ਹੁਣ ਇਹ ਜਦੋਂ ਚੱਲ ਹੀ ਰਿਹਾ ਸੀ, ਕਿਉਂਕਿ ਇਹ ਨਹੀਂ ਹੈ ਵੀ ਆਲ ਆਫ ਏ ਸਡਨ ਉਹਨਾਂ ਨੇ ਛਾਪਾ ਮਾਰਿਆ। ਇਸ ਤੋਂ ਪਹਿਲਾਂ केजरीवाल कह चुका है कुछ महीने पहला कि जी मनीष जी को भी गिरफ्तार किया जा सकता, इन्वेस्टिगेशन तो चल रही सी। पर कुछ महीने पहला जदों ये केस इन्वेस्टिगेशन दे विच आया तो उन्होंने जिहड़ी है वो पॉलिसी जिहड़ी
ਲਿਕਰ ਪਾਲਿਸੀ ਸੀ ਜਾਂ ਐਕਸਾਈਜ਼ ਐਂਡ ਦਿੱਲੀ ਐਕਸਾਈਜ਼ ਪਾਲਿਸੀ ਸੀ, ਉਹ ਵਾਪਸ ਲੈ ਲਈ ਸਰਕਾਰ ਨੇ। ਹੁਣ ਇਸ ਗੱਲ ਨੇ ਇਸ ਸ਼ੱਕ ਨੂੰ ਹੋਰ ਵੀ ਪੱਕਾ ਕਰ ਦਿੱਤਾ ਹੈ ਔਰ ਇਹ ਇੱਕ ਆਰਗੂਮੈਂਟ ਹੈ ਕਿ ਜੇ ਬਿਲਕੁਲ ਇਹ ਠੀਕ ਪਾਲਿਸੀ ਸੀ ਔਰ ਹਰ ਚੀਜ਼ ਬਿਲਕੁਲ ਜਿਹੜੀ ਹੈ ਉਹ ਸਾਫ਼ ਸੁਥਰੀ ਚੱਲ ਰਹੀ ਸੀ, ਫਿਰ ਇਹਨੂੰ ਵਾਪਸ ਲੈਣ ਦੀ ਕੀ ਲੋੜ ਸੀ। ਬਿਲਕੁਲ ਹੁਣ ਇਹ ਸਾਰੀ ਕਹਾਣੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਹਾਲਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਬੀ ਟੀਮ ਹੈ RSS ਦੀ, ਔਰ ਇਹ ਜਿਹੜਾ ਹੁਣ ਦੰਗਲ ਜਿਹਾ ਮਚਿਆ ਹੋਇਆ ਹੈ ਨੂਰਾ ਕੁਸ਼ਤੀ ਜਿਹਨੂੰ ਮੈਂ ਸਮਝਦਾ, ਉਹ ਤੋਂ ਕਈਆਂ ਨੂੰ ਲੱਗੇਗਾ ਕਿ ਜੀ ਜੇ ਉਹਨਾਂ ਦੀ ਬੀ ਟੀਮ ਹੈ ਤੇ ਇਹ ਇਵੇਂ ਕਿਉਂ ਕਰ ਰਹੇ ਨੇ। ਹੁਣ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਦੋਂ ਹੁਣ ਇਹਨਾਂ ਦੋਨਾਂ ਦੀ ਇੱਕ ਦੂਜੇ ਲਈ ਲੜਾਈ ਔਰ ਆਮ ਆਦਮੀ ਇਹ ਕਹਿ ਰਹੀ ਹੈ ਕਿ ਜੀ ਜੇ ਵਾਕਿਆ ਹੀ ਨਿਊਯਾਰਕ ਟਾਈਮ 'ਚ ਅਸੀਂ ਪੈਸੇ ਦੇ ਕੇ ਖਬਰ ਲਾਈ ਹੈ ਤਾਂ ਸਾਰਾ ਭਾਰਤ ਦਾ ਪੈਸਾ ਲੁੱਟਿਆ ਹੋਇਆ ਤਾਂ ਇਸ ਵੇਲੇ BJP ਦੇ ਕੋਲ ਹੈ, ਵੀ ਉਹ ਕਿਉਂ ਨਹੀਂ ਉਹ ਵੀ ਲਵਾ ਲੈਣ ਖਬਰ। ਹੁਣ ਗੱਲ ਜਦੋਂ ਕਰਪਸ਼ਨ ਦੇ ਲੈਵਲ ਤੇ ਆਉਂਦੀ ਹੈ ਤੇ ਫਿਰ ਇਹ ਵੀ ਆਮ ਆਦਮੀ ਪਾਰਟੀ ਨੇ ਉਹਨੇ ਕਿਹਾ ਜੀ ਦੇਖੋ ਉਸੇ ਗੁਜਰਾਤ 'ਚੋਂ ਕੁਛ ਅਰਸਾ ਪਹਿਲਾਂ 20,000 ਕਰੋੜ ਦੀ ਡਰੱਗ ਫੜੀ ਗਈ, ਬਿਲਕੁਲ ਫੜੀ ਗਈ ਅਡਾਨੀ ਦੀ ਪੋਰਟ ਤੋਂ। ਉਹਨਾਂ ਨੇ ਕਿਹਾ ਜੀ ਉੱਥੇ ਤਾਂ ਕੋਈ ਰੇਡ ਨਹੀਂ ਹੋਏ ਜਾਂ ਕੋਈ ਨਹੀਂ ਹੋਇਆ। ਗੁਜਰਾਤ ਜਦੋਂ ਮੁਰਾਰਜੀ ਦੇਸਾਈ ਬੰਬੇ ਦਾ ਜਿਹੜਾ ਉਹ ਚੀਫ ਮਿਨਿਸਟਰ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਦੋਵੇਂ ਸਟੇਟਾਂ ਗੁਜਰਾਤ ਔਰ ਮਹਾਰਾਸ਼ਟਰ ਇਹ ਡਿਵਾਈਡ, ਜਦੋਂ ਬੰਬੇ ਪ੍ਰੋਵਿੰਸ ਨੂੰ ਡਿਵਾਈਡ ਕੀਤਾ ਗਿਆ ਤੇ ਉਦੋਂ ਇਹ ਦੋ ਸਟੇਟਾਂ ਅੱਡ-ਅੱਡ ਬਣੀਆਂ, ਮਰਾਠੀ ਜ਼ਬਾਨ ਤੇ ਆਧਾਰਿਤ ਮਹਾਰਾਸ਼ਟਰ ਤੇ ਗੁਜਰਾਤੀ ਜ਼ਬਾਨ ਤੇ ਆਧਾਰਿਤ ਗੁਜਰਾਤ। ਔਰ ਮੁਰਾਰਜੀ ਦੇਸਾਈ ਜਿਹੜਾ ਪੱਕਾ ਗਾਂਧੀਅਨ ਸੀ, ਵੈਸੇ ਜਿਹੜਾ ਆਪਣਾ ਮੂਤ ਆਪ ਪੀਂਦਾ ਸੀ, ਉਹਨੇ ਕਿਤਾਬ ਵੀ ਲਿਖੀ ਹੈ ਕਿ ਯੂਰੀਨ ਐਜ਼ ਦਾ ਵਾਟਰ ਆਫ ਲਾਈਫ, ਇਹ ਇੱਕ ਵੱਖਰੀ ਕਹਾਣੀ ਹੈ। ਚਰਖਾ ਵੀ ਗਾਂਧੀ ਦਾ ਚਲਾਉਂਦਾ ਸੀ, ਪਹਿਰਾਵੇ ਵੀ ਉਹੀ ਪਹਿਨਦਾ ਸੀ। ਔਰ ਗਾਂਧੀ ਕਿਉਂਕਿ ਇਸ ਹੱਕ 'ਚ ਸੀ ਕਿ ਭਾਰਤ ਦੇ ਵਿੱਚ ਬਿਲਕੁਲ ਜਿਹੜਾ ਉਹ ਸ਼ਰਾਬਬੰਦੀ ਹੋਣੀ ਚਾਹੀਦੀ ਹੈ। ਸੋ ਜਦੋਂ ਗੁਜਰਾਤ ਦਾ ਉਹ ਚੀਫ ਮਿਨਿਸਟਰ ਬਣਿਆ ਔਰ ਉਦੋਂ ਉਸ ਪੀਰੀਅਡ 'ਚ ਉਹਨੇ ਪੂਰੀ ਤਰ੍ਹਾਂ ਜਿਹੜੀ ਹੈ ਸ਼ਰਾਬਬੰਦੀ ਕਰ ਦਿੱਤੀ ਸੀ। ਸੋ ਇਹ ਜਿਹੜੀ ਪਾਲਿਸੀ ਹੈ ਅੱਜ ਵੀ ਗੁਜਰਾਤ ਦੇ ਵਿੱਚ ਹੈ। ਉੱਥੇ ਕੋਈ ਸਰਕਾਰ, ਪੰਜਾਬ ਦਾ ਤਾਂ ਵੱਡਾ ਬਜਟ ਹੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 'ਚੋਂ ਨਿਕਲਦਾ, ਲੇਕਿਨ ਗੁਜਰਾਤ ਦੇ ਵਿੱਚ ਕੋਈ ਨਾ ਸ਼ਰਾਬ ਦਾ ਠੇਕਾ ਹੈ, ਨਾ ਕੋਈ ਬਣਾ ਸਕਦਾ ਨਾ ਵੇਚ ਸਕਦਾ। ਲੇਕਿਨ ਇਹਦੇ ਬਾਵਜੂਦ ਇਹ ਹੁਣ ਚਾਰਜ ਇਹ ਵੀ ਲਾ ਰਹੇ ਨੇ ਆਮ ਆਦਮੀ ਪਾਰਟੀ, ਔਰ ਇਹ ਗੱਲ ਗਲਤ ਨਹੀਂ ਹੈ ਕਿ ਸੈਂਕੜਿਆਂ ਮੌਤਾਂ ਹਰ ਸਾਲ, ਹਜ਼ਾਰਾਂ ਜੇ ਮੈਂ ਨਾ ਕਹਾਂ, ਤੇ ਉਹ ਜਾਲੀ ਸ਼ਰਾਬ ਦੇ ਨਾਲ ਹੁੰਦੀਆਂ ਨੇ, ਨਕਲੀ, ਕਿਉਂਕਿ ਉਹੀ ਜਿਹੜੀ ਸਪੂਰੀਅਸ ਸਪਿਰਿਟ 'ਚੋਂ ਬਣਾਇਆ ਜਾਂਦਾ ਹੈ। ਔਰ ਉਹਨੂੰ ਜਿਹੜੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜੋ ਉਹਨੂੰ 99% ਜਿਹੜੀ ਟਰੇਡ ਸਾਰੇ ਗੁਜਰਾਤ ਦੇ ਪਿੰਡਾਂ ਤੱਕ ਚੱਲ ਰਹੀ ਹੈ, ਨਸ਼ਾਬੰਦੀ ਨਾਂ ਨੂੰ ਹੀ ਹੈ, ਕਾਨੂੰਨੀ ਤੌਰ 'ਤੇ ਜਿਹੜੀ ਸ਼ਰਾਬ ਹੈ, ਨਕਲੀ ਸ਼ਰਾਬ ਜਿਹਨੂੰ ਪੀ ਕੇ ਲੋਕ ਮਰ ਵੀ ਰਹੇ ਨੇ, ਉਹ ਗੁਜਰਾਤ 'ਚ, ਔਰ ਉਹ ਟਰੇਡ ਇਹਨਾਂ ਦੇ ਕੋਲ ਹੈ। 20,000 ਕਰੋੜ ਦੀ ਡਰੱਗ ਅਡਾਨੀ, ਔਰ ਦੂਜੀ ਉਦੋਂ ਰੇਡ ਨਹੀਂ ਹੋਏ, ਔਰ ਅਜੇ 2 ਦਿਨ ਪੁਰਾਣੀ ਖਬਰ ਹੈ ਕਿ 1026 ਕਰੋੜ ਦੀਆਂ ਡਰੱਗਸ ਫਿਰ ਗੁਜਰਾਤ ਤੋਂ ਫੜੀਆਂ ਗਈਆਂ। ਸੋ ਉਹਨਾਂ ਦਾ ਹੁਣ ਇਹ ਤੂੰ ਚੋਰ ਚੱਲ ਰਿਹਾ। ਹੁਣ ਇਸ ਸਾਰੇ ਦੇ ਚੱਲਦਿਆਂ ਮੈਨੂੰ ਇੱਕਦਮ ਹਮੇਸ਼ਾ ਹੀ, ਮੈਂ ਕੁਝ ਦਿਨ ਪਹਿਲਾਂ ਇੱਕ ਵੀਰ ਨਾਲ ਫੋਨ ਤੇ ਵੀ ਗੁਫ਼ਤਗੂ ਹੋ ਰਹੀ ਸੀ, ਬੈਸਟ ਰਾਈਟਰਸ ਦੇ ਹਵਾਲੇ ਨਾਲ ਗੱਲ ਚੱਲ ਰਹੀ ਸੀ, ਤੇ ਮੈਂ ਕਿਹਾ ਜੀ ਮੈਨੂੰ ਤਾਂ ਨਿਰਾਦ ਚੌਧਰੀ ਬਹੁਤ ਪਸੰਦ ਹੈ। ਉਹਨਾਂ ਨੂੰ ਵੀ ਪਸੰਦ ਸੀ। ਮੈਂ ਕਿਹਾ ਉਹਨਾਂ ਦੀ ਇੱਕ ਗੱਲ ਮੈਨੂੰ ਹੋਰ ਵੀ ਪਸੰਦ ਹੈ ਕਿ ਵੀ ਉਹਨੇ ਜਦੋਂ ਇੰਡੀਅਨਸ ਦੇ ਕਰੈਕਟਰ ਨੂੰ ਬਿਆਨਿਆ ਤੇ ਨਿਰਾਦ ਚੌਧਰੀ ਨੇ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਕਰਪਸ਼ਨ ਉਹਨਾਂ ਦੇ ਜੀਨ ਦੇ ਵਿੱਚ ਹੈ। ਔਰ ਉਹ ਤੁਸੀਂ ਕਿਸੇ ਆਸਪੈਕਟ ਤੋਂ ਵੀ, ਔਰ ਕਰਪਸ਼ਨ ਕੱਲੀ ਇੱਥੇ ਤਾਂ ਸਿੱਧਾ ਪੈਸੇ ਲੈਣ ਦੇਣ ਦਾ ਹੋ ਰਿਹਾ ਵੀ ਉਹਨੇ ਕਿੰਨੇ ਕਰੋੜ ਖਾਧੇ, ਉਹਨੇ ਕਿੰਨੇ ਕਰੋੜ ਖਾਧੇ। ਮੈਂ ਕਿਹਾ ਕਰਪਸ਼ਨ ਤਾਂ ਜ਼ਹਿਨੀਅਤ 'ਚ ਹੁੰਦੀ ਹੈ। ਕੋਈ ਵੀ ਇਹ ਜਿਹੜਾ ਇੰਡੀਅਨ ਹੈ ਉਹ ਸੋਚ ਹੀ ਨਹੀਂ ਸਕਦਾ, ਉਹਦੀ ਸੋਚ ਦੇ ਵਿੱਚ ਹੀ ਕਰਪਸ਼ਨ ਬੜੀ ਹੋਈ ਹੈ, ਮੈਂਟਲ ਕਰਪਸ਼ਨ। ਇਸ ਲਈ ਇੰਟੈਗਰਿਟੀ ਔਰ ਕਰੈਕਟਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਹੁਣ ਇਹੀ ਪਾਰਟ ਹੈ ਕਿ ਵੀ ਇੱਕ ਪਾਸੇ ਜਦੋਂ ਇਸ ਕਿਸਮ ਦੀ ਦੌੜ ਸ਼ੁਰੂ ਹੁੰਦੀ ਹੈ, ਜਿਹੜੀ ਕਿ ਦਿੱਲੀ ਦੇ ਵਿੱਚ ਵਿਜ਼ੀਬਲੀ ਨਜ਼ਰ ਆ ਰਹੀ ਹੈ, ਸੋ ਇਸ ਦੇ ਉੱਤੇ ਧਿਆਨ ਭਟਕਾਉਣ ਦੀ ਗੱਲ ਵੀ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ BJP ਦਾ ਅੰਦਰੂਨੀ ਕ੍ਰਾਈਸਿਸ ਵੀ ਇਹ ਵੀ ਨਜ਼ਰ ਆ ਰਿਹਾ ਕਿ ਵਿਦਨ, ਜਿਵੇਂ ਅਸੀਂ ਜ਼ਿਕਰ ਕੀਤਾ ਸੀ, ਗਡਕਰੀ ਜਾਂ ਸ਼ਿਵਰਾਜ ਸਿੰਘ ਚੌਹਾਨ, ਉਹਨਾਂ ਨੂੰ ਪਾਰਲੀਮੈਂਟਰੀ ਬੋਰਡ 'ਚੋਂ ਵੀ ਬਾਹਰ ਰੱਖਿਆ ਹੈ, ਚੋਣ ਕਮੇਟੀ 'ਚੋਂ ਵੀ ਬਾਹਰ ਰੱਖਿਆ। ਪਰ ਇਸ ਨਾਲੋਂ ਵੀ ਜ਼ਿਆਦਾ ਵੱਡੇ ਮਸਲੇ, ਅਨਇੰਪਲੋਇਮੈਂਟ ਦੇ ਵੱਡੇ ਸਕੈਂਡਲ ਜਿਹੜੇ ਕਿ ਬਰਿਊ ਹੋ ਰਹੇ ਨੇ, ਕਿਸੇ ਵੇਲੇ ਵੀ ਬਾਹਰ ਆਉਣਗੇ, ਕਿਉਂਕਿ
ਬੀਜੇਪੀ ਦੀ ਹਕੂਮਤ ਨੇ ਵੀ ਕਰਪਸ਼ਨ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ ਜੀ ਤੇ ਆਮ ਆਦਮੀ ਪਾਰਟੀ ਜਿਹੜਾ ਕੇਜਰੀਵਾਲ ਅੰਨਾ ਹਜ਼ਾਰੇ ਅੰਦੋਲਨ ਦੇ ਦੌਰਾਨ ਸ਼ਫਾਕ ਪਰਸਨੈਲਿਟੀ ਦੇ ਤੌਰ ਦੇ ਉੱਤੇ ਕਿ ਜੀ ਬਿਲਕੁਲ ਕਰਪਸ਼ਨ ਫ੍ਰੀ ਮੁਲਕ ਹੋਣਾ ਚਾਹੀਦਾ ਹੈ, ਉਹ ਉੱਭਰਿਆ। ਹੁਣ ਅਸੀਂ ਕਿਵੇਂ ਮੰਨ ਲਈਏ ਕਿ ਦਿੱਲੀ ਦੀ ਹਕੂਮਤ ਕੇਜਰੀਵਾਲ ਦੇ ਕੋਲ ਹੋਏ ਔਰ ਉਹ ਕੇਜਰੀਵਾਲ ਜਿਹਨੇ ਦਿੱਲੀ 'ਚੋਂ ਜਿਹੜੀਆਂ ਰਾਜ ਸਭਾ ਦੀਆਂ 2 ਸੀਟਾਂ ਜਿਹੜੀਆਂ ਸੀ ਉਹ ਕਈ ਕਰੋੜ ਲੈ ਕੇ 2 ਭਰਾਵਾਂ ਗੁਪਤੇ ਕੇ ਕੌਣ ਸੀ ਉਹਨਾਂ ਨੂੰ ਵੇਚੀਆਂ। ਫਿਰ ਉਸੇ ਹੀ ਮਨੀਸ਼ ਸਿਸੋਦੀਆ ਔਰ ਇਹ ਜਿਹੜੀ ਬੀ ਟੀਮ ਹੈ ਸਾਰੀ, ਉਹ ਕੀ ਹੈ, ਰਾਘਵ ਚੱਡਾ ਹੈ ਤੇ ਪਤਾ ਨਹੀਂ ਕਿਹੜਾ ਅਰੋੜਾ ਹੈ ਕਿ ਕੌਣ ਹੈ, ਪੰਜਾਬ ਦੀਆਂ 5-6 ਜਿਹੜੀਆਂ ਰਾਜ ਸਭਾ ਸੀਟਾਂ ਨੇ ਇਹਨਾਂ ਨੇ ਕਿਵੇਂ ਕਰੋੜਾਂ ਦੇ ਵਿੱਚ ਵੇਚੀਆਂ। ਤੇ ਜੇ ਇਸ ਲੈਵਲ ਤੇ ਔਰ ਹਮੇਸ਼ਾ ਹਰ ਸੂਬੇ 'ਚ ਸਭ ਤੋਂ ਵੱਡੇ ਕੰਟਰੀਬਿਊਟਰ ਜਿਹੜੇ ਹੁੰਦੇ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ, ਉਹ ਤਾਂ ਹੁੰਦੇ ਹੀ ਸ਼ਰਾਬ ਦੇ ਠੇਕੇਦਾਰ ਨੇ, ਕਿਉਂਕਿ ਸਰਕਾਰ ਦੇ ਕੋਲ ਨੀਤੀ ਹੁੰਦੀ ਹੈ। ਉਹਨੇ ਪੰਜਾਬ 'ਚ ਤਾਂ ਨਿਲਾਮ ਹੁੰਦੇ ਨੇ, ਪਰ ਉਹਦੇ 'ਚ ਵੀ ਅੱਗੋਂ ਕਈ ਰਾਹ ਨੇ ਕਿ ਭਾਈ ਕਿਹਨਾਂ ਨੂੰ ਦੇਣਾ। ਲੇਕਿਨ ਇੱਥੇ ਤਾਂ ਸਾਰਾ ਸਰਕਾਰੀ ਕੰਟਰੋਲ ਖਤਮ ਕਰਕੇ ਪ੍ਰਾਈਵੇਟ ਠੇਕੇਦਾਰਾਂ ਦੇ ਹਵਾਲੇ ਕਰਨ ਦੀ ਲਾਈਨ ਤੇ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਕੇਜਰੀਵਾਲ ਰਾਜ ਸਭਾ ਦੀਆਂ ਸੀਟਾਂ ਵੇਚ ਰਿਹਾ। ਔਰ ਕੱਲਾ ਇਹੀ ਨਹੀਂ, ਸਾਡੇ ਕੋਲ ਇਹ ਖਬਰ ਹੈ ਸਾਨੂੰ ਕਰਮਜੀਤ ਸਿੰਘ ਹੋਰਾਂ ਨੇ ਭੇਜੀ, ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵਾਈਸ ਚਾਂਸਲਰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਣਾ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਰਾਘਵ ਚੱਡਾ ਈਵਨ ਇਹ ਜਿਹੜੀ ਵਾਈਸ ਚਾਂਸਲਰੀ ਹੈ ਐਗਰੀਕਲਚਰ ਯੂਨੀਵਰਸਿਟੀ ਦੀ ਉਹ ਵੀ ਵੇਚ ਰਿਹਾ। ਔਰ ਉਹਨਾਂ ਨੇ ਇੱਕ ਜ਼ੂਮ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਕਰਮਵੀਰ ਸਿੰਘ ਹੋਰਾਂ ਨੇ ਲਿਖਿਆ ਕਿ ਇਹ ਜਿਹੜੀ ਜਦੋਂ ਵੀ ਔਰ ਖੇਤੀਬਾੜੀ ਯੂਨੀਵਰਸਿਟੀ ਚੰਡੀਗੜ੍ਹ PAU, ਜਿਵੇਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੀਆਂ ਜਿਹੜੀਆਂ ਕੀ ਦੌਲਤਾਂ ਲੁੱਟੀਆਂ ਜਾ ਰਹੀਆਂ ਨੇ, ਰਿਸੋਰਸ ਤਾਂ ਪਾਣੀ ਦੇ ਹਵਾਲੇ ਨਾਲ ਹੈ। ਪੰਜਾਬ ਯੂਨੀਵਰਸਿਟੀ ਕਿਵੇਂ ਸੈਂਟਰ ਖੋਣ ਜਾ ਰਹੀ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਲਿਆ ਕੇ RSS ਦਾ ਏਜੰਟ ਬਿਠਾ ਦਿੱਤਾ ਹੋਇਆ ਹੈ। ਗੁਰੂ ਨਾਨਕ ਯੂਨੀਵਰਸਿਟੀ 'ਚ ਜਿਹੜੇ ਕੀ ਪੇਪਰ ਨੇ ਉਹ ਪੰਜਾਬੀ 'ਚ ਨਹੀਂ ਹੋ ਸਕਦੇ, ਜਿਵੇਂ ਸੱਤ ਆਰਗੇਨਾਈਜੇਸ਼ਨ ਨੇ ਸਾਹਮਣੇ ਲਿਆਂਦਾ ਸੀ। ਹੁਣ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ VC ਉਹਦੇ ਲਈ ਸੌਦੇਬਾਜ਼ੀ ਹੋ ਰਹੀ ਹੈ, ਉਹਨਾਂ ਨੇ ਕਿਹਾ ਵੀ ਜਿਹੜੀ ਪ੍ਰੋਸੈਸ ਸੀ ਕਿ ਵੀ ਜਦੋਂ VC ਚੁਣਿਆ ਜਾਂਦਾ ਉਹਦੇ 'ਚ ਫਾਈਨੈਂਸ਼ੀਅਲ ਕਮਿਸ਼ਨਰ, ਡਾਇਰੈਕਟਰ ਐਗਰੀਕਲਚਰ, ਡਾਇਰੈਕਟਰ ਹਾਰਟੀਕਲਚਰ, ਡਾਇਰੈਕਟਰ ਰਿਮੋਟ ਸੈਂਸਿੰਗ, ਡਾਇਰੈਕਟਰ ਸੀਫੈਟ, ਡਾਇਰੈਕਟਰ ਐਨੀਮਲ ਹਸਬੈਂਡਰੀ, 2 ਪ੍ਰੋਗਰੈਸਿਵ ਫਾਰਮਰਸ ਤੇ ਜਿਹੜਾ ਆਈਕਾਰ ਨੋਮੀਨੀ ਦਿੱਲੀ ਦਾ ਜਿਹੜਾ ਉਹ ਹੁੰਦਾ ਹੈ ਜਿਹੜਾ ਕਿ ਫਾਈਨਲ ਡਿਸਾਈਡ ਕਰਦਾ। ਸੋ ਮੈਂ ਸਮਝਦਾ ਵੀ ਜਦੋਂ ਇਸ ਲੈਵਲ ਦਾ ਆਲਰੇਡੀ ਇਹਨਾਂ ਦੀਆਂ ਸੌਦੇਬਾਜ਼ੀਆਂ ਪੰਜਾਬ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਰਾਜ ਸਭਾ ਸੀਟਾਂ ਕਿਵੇਂ ਵੇਚੀਆਂ ਨੇ, ਦਿੱਲੀ ਦੀਆਂ ਕਿਵੇਂ ਵੇਚੀਆਂ ਨੇ। ਸੋ ਹੁਣ ਇਸ ਸਾਰੇ 'ਚੋਂ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ ਕਿ ਜੀ BJP, ਸਾਡੇ ਲਈ ਤਾਂ ਇਹ ਤੇ B ਟੀਮਾਂ ਨੇ ਔਰ ਜਿਵੇਂ ਦੋਨੋਂ ਹੀ ਹਿੰਦੂਤਵਾ ਪ੍ਰਮੋਟ ਕਰਦੀਆਂ, ਦੋਨੋਂ ਨੇ ਹੀ ਤਿਰੰਗੇ ਲਪੇਟੇ ਨੇ। ਉਹੀ ਬੋਲੀ ਭਗਵੰਤ ਮਾਨ ਬੋਲਦਾ ਹੈ ਜੋ ਪੰਜਾਬ ਨੂੰ ਕੋਲੋਨਾਈਜ਼। ਹਾਂ, ਇੰਨਾ ਜ਼ਰੂਰ ਆਮ ਆਦਮੀ ਪਾਰਟੀ ਦੀ ਇਸ B ਟੀਮ ਨੇ ਕਿ ਉਹਨਾਂ ਦੇ ਕੋਲ ਦਿੱਲੀ ਤੋਂ ਬਾਅਦ ਪੰਜਾਬ ਦਾ ਸੂਬਾ ਇਹਨਾਂ ਦੇ ਕਾਬੂ 'ਚ ਆ ਗਿਆ, ਜਿੱਥੋਂ ਪੈਸਾ ਲੁੱਟ ਕੇ ਗੁਜਰਾਤ ਔਰ ਹਿਮਾਚਲ ਦੀਆਂ ਐਡਾਂ ਜਿਹੜੀਆਂ ਲੱਗਦੀਆਂ ਨੇ ਪਾਰਟੀ ਦੀਆਂ ਉਹਦੇ 'ਚ ਕਰੋੜਾਂ ਰੁਪਈਆ ਦਿੱਤਾ ਜਾ ਰਿਹਾ। ਔਰ ਹੁਣ ਫਰਦਰ ਜੇ ਇਸ ਕਿਸਮ ਦੀ ਕੋਈ ਲਾਈਨ ਹੁੰਦੀ ਹੈ ਤੇ ਅੱਗੇ ਵੱਧ ਕੇ ਇਹ ਜਿਹੜੇ ਨੇ ਉਹ ਉਹਨਾਂ ਦੀ ਸਪੋਰਟ ਤੇ ਆਉਣਗੇ। ਸੋ ਕੁੱਲ ਮਿਲਾ ਕੇ ਜੇ ਇਹ ਕਹਿਣਾ ਹੋਏ ਕਿ ਭਾਈ ਇਸ ਹਮਾਮ ਦੇ ਵਿੱਚ ਸਭ ਨੰਗੇ ਨੇ ਔਰ ਉਹ ਹਿੰਦੂਤਵੀ ਹੋ ਹੀ ਨਹੀਂ ਸਕਦਾ ਜਿਹੜਾ ਕਰਪਟ ਨਾ ਹੋਏ, ਜਿਹੜਾ ਚੋਰ ਨਾ ਹੋਏ। ਔਰ ਨਿਰਾਦ ਚੌਧਰੀ ਬੇਸ਼ੱਕ 99 ਸਾਲ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਤੋਂ ਚਲੇ ਗਏ, ਪਰ ਉਹ ਵੀ ਉੱਤੋਂ ਹੱਸ ਰਹੇ ਹੋਣਗੇ। ਉਹ ਕਹਿਣਗੇ ਵੀ ਮੈਂ ਤਾਂ पहले ही किया सी, हमने तो पहले ही कहा था एवरी इंडियन इज जेनेटिकली करप्ट। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TVAG4 ਇੱਕ ਪੰਥਕ ਚੈਨਲ ਹੈ। TVAG4 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tvag4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TVAG4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।